अस्सलाम वालेकुम। अच्छा जी, आदम चौक ਦੇ ਵਿੱਚੋਂ ਇੱਕ ਬਾਵਰਦੀ ਸਬ ਇੰਸਪੈਕਟਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਵਾ, ਜਿਹੜਾ ਉੱਥੋਂ ਆਮ ਸ਼ਹਿਰੀਆਂ ਕੋਲੋਂ ਭੱਤਾ ਲੈ ਰਿਹਾ ਸੀ। ਔਰ ਅੱਜ ਦਾ ਭੱਤਾ ਨਹੀਂ ਲੈ ਰਿਹਾ ਸੀ, ਪਤਾ ਨਹੀਂ ਕਿੰਨੀ ਕੁ ਦੇਰ ਦਾ ਭੱਤਾ ਲੈ ਰਿਹਾ ਸੀਗਾ। ਔਰ ਅਸਲੇ ਦੇ ਨਾਲ ਭੱਤਾ ਲੈਂਦਾ ਸੀ, ਕਹਿੰਦਾ ਸੀ ਇੱਥੇ ਰੁਪਈਏ ਰੱਖੋ, ਨਹੀਂ ਤਾਂ ਤੁਹਾਨੂੰ ਮੈਂ ਥਾਣੇ ਲੈ ਜਾਵਾਂਗਾ, ਤੁਹਾਡੇ ਨਾਲ ਇੱਦਾਂ ਕਰਾਂਗਾ, ਤੁਹਾਡੇ ਨਾਲ ਇੱਦਾਂ ਕਰਾਂਗਾ। ਇਹਦਾ ਅੱਲਾ ਭਲਾ ਕਰੇ ਅਸਲੀ ਪੁਲਿਸ ਦਾ ਇਹ ਮੌਕੇ 'ਤੇ ਪਹੁੰਚੀ, ਇਹਨਾਂ ਨੇ ਜਾ ਕੇ ਚੈੱਕ ਕੀਤਾ ਤੇ ਪਤਾ ਲੱਗਾ ਇਹ ਭਾਈ ਸਾਹਿਬ ਸਿਰਫ ਵਰਦੀ ਪਾ ਕੇ ਤੇ ਲੋਕਾਂ ਕੋਲ ਪਤਾ ਲੈਣ ਦੇ। ਜ਼ਾਹਰੀ ਬਾਤ ਆ, ਸੋਚਿਆ ਹੁਣ ਅਸਲੀ ਪੁਲਿਸ ਨੇ ਵੀ ਅਸੀਂ ਤਾਂ ਲਈਏ, ਸਾਡਾ ਤਾਂ ਬਣਦਾ ਵਾ, ਇਹ ਕਿਉਂ ਲਵੇ। ਦੇਖੋ ਨਾ, ਗੱਲ ਤਾਂ ਸਮਝਣ ਵਾਲੀ ਆ ਵੀ ਅਸਲੀ ਪੁਲਿਸ ਆ ਉਹ ਤਾਂ ਕਰ ਸਕਦੀ ਜਿਹੜਾ ਵਾਧਾ ਘਾਟਾ ਕਰੇ, ਇਹ ਨਕਲੀ ਪੁਲਿਸ ਕੀ ਕਰੇ। ਫਿਰ ਸੀਪੀਓ ਫੈਸਲਾਬਾਦ ਸਾਹਿਬਜ਼ਾਦਾ ਬਿਲਾਲ ਉਮਰ ਨੂੰ ਪਤਾ ਲੱਗਾ, ਸੀਪੀਓ ਫੈਸਲਾਬਾਦ ਸਾਹਿਬਜ਼ਾਦਾ ਬਿਲਾਲ ਉਮਰ ਨੇ ਅਸਲੀ ਪੁਲਿਸ ਨੂੰ ਹਦਾਇਤ ਕੀਤੀ ਕਿ ਜਿਹੜਾ ਨਕਲੀ ਪੁਲਿਸ ਵਾਲਾ ਸਬ ਇੰਸਪੈਕਟਰ ਆ ਮਜਾਹਦ, ਇਹਨੂੰ ਫੜ ਕੇ ਹਵਾਲਾ 'ਚ ਦਿਓ, ਇਹਦੇ ਕੋਲ ਅਸਲਾ ਬਰਾਮਦ ਕਰੋ ਤੇ ਇੱਥੇ ਬਕਾਇਦਾ ਭੱਤੇ ਦਾ ਪਰਚਾ ਦਰਜ ਕਰੋ, ਤਾਂ ਕਿ ਬਾਕੀਆਂ ਨੂੰ ਨਸੀਹਤ ਹੋਵੇ ਕਿ ਜਿਹੜੀ ਵਰਦੀ ਆ ਇਹ ਸਿਰਫ ਕਾਨੂੰਨ ਦੇ ਰਖਵਾਲੇ ਪਾ ਸਕਦੇ ਆ, ਵਰਦੀ ਜਿਹੜੀ ਆ ਅਸਲ ਪੁਲਿਸ ਅਹਿਲਕਾਰ ਪਾ ਸਕਦੇ ਆ। ਕਿਸੇ ਨੂੰ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਪੁਲਿਸ ਦੀ ਵਰਦੀ ਪਾ ਕੇ ਸ਼ਹਿਰੀਆਂ ਕੋਲੋਂ ਭੱਤਾ ਮੰਗੇ, ਪੁਲਿਸ ਦੀ ਵਰਦੀ ਪਾ ਕੇ ਸ਼ਹਿਰੀਆਂ ਨੂੰ ਗ੍ਰਿਫਤਾਰ ਕਰੇ। ਕੋਈ ਵੀ ਆਮ ਬੰਦਾ ਇਹ ਹਰਕਤ ਨਹੀਂ ਕਰ ਸਕਦਾ। ਲਿਹਾਜ਼ਾ ਹੁਣ ਇਸ ਭਾਈ ਸਾਹਿਬ ਨੂੰ ਅਸਲੀ ਪੁਲਿਸ ਨੇ ਗ੍ਰਿਫਤਾਰ ਕਰਕੇ ਹਵਾਲਾ 'ਚ ਦੇਤਾ ਵਾ। ਹੁਣ ਇਹਦੀ ਤਫਤੀਸ਼ ਹੋ ਰਹੀ ਆ। ਤੁਹਾਨੂੰ ਪਤਾ ਹੀ ਆ ਕਿ ਪੁਲਿਸ ਤਫਤੀਸ਼ ਕਿੱਦਾਂ ਕਰਦੀ ਆ, ਇਹਦੀ ਉਸੇ ਤਰ੍ਹਾਂ ਤਫਤੀਸ਼ ਹੋਏਗੀ ਤੇ ਫਿਰ ਪਤਾ ਲੱਗੇਗਾ ਇਹ ਭਾਈ ਸਾਹਿਬ ਕਿੰਨੀ ਦੇਰ ਤੋਂ ਲੋਕਾਂ ਕੋਲੋਂ ਪੈਸੇ ਵਸੂਲ ਕਰ ਲਏ ਆ ਤੇ ਕਿੰਨੀ ਦੇਰ ਤੋਂ ਇਦਾਂ ਦੀਆਂ ਹਰਕਤਾਂ ਕਰਦੇ ਸੀ, ਕਿੱਥੋਂ ਵਰਦੀ ਲਈ ਆ, ਕਿੱਥੋਂ ਪਿਸਤੌਲ ਲਿਆ ਵਾ, ਕਿੱਥੋਂ ਬੂਟ ਲਏ ਆ, ਸਾਰੀਆਂ ਗੱਲਾਂ ਸਾਹਮਣੇ ਆਣਗੀਆਂ ਤੇ ਫਿਰ ਇਹਦਾ ਪ੍ਰੋਪਰ ਇਲਾਜ ਹੋਏਗਾ। ਸੀਪੀਓ ਫੈਸਲਾਬਾਦ ਸਾਹਿਬਜ਼ਾਦਾ ਬਿਲਾਲ ਉਮਰ ਦਾ ਕਹਿਣਾ ਵਾ ਕਿ ਕੋਈ ਵੀ ਬੰਦਾ ਜਿਹੜਾ ਕਾਨੂੰਨ ਨੂੰ ਹੱਥ 'ਚ ਲਏਗਾ, ਕਾਨੂੰਨ ਦਾ ਨਜਾਇਜ਼ ਇਸਤੇਮਾਲ ਕਰੇਗਾ, ਚਾਹੇ ਉਹ ਪੁਲਿਸ ਅਹਿਲਕਾਰ ਆ, ਚਾਹੇ ਉਹ ਪੁਲਿਸ ਦੀ ਵਰਦੀ ਪਾ ਕੇ ਜਾਲੀ ਪੁਲਿਸ ਅਹਿਲਕਾਰ ਆ, ਉਹਦਾ ਪ੍ਰੋਪਰ ਤਰੀਕੇ ਨਾਲ ਇਲਾਜ ਕੀਤਾ ਜਾਏਗਾ। ਬਹੁਤ ਸ਼ੁਕਰੀਆ।